ਕੈਨੇਡਾ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਸੱਭਿਆਚਾਰਕ ਵਿਲੱਖਣਤਾ ਦਾ ਬਹੁਤ ਸਤਿਕਾਰ ਹੈ ਅਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਇਹ ਅਲੰਬਰਦਾਰ ਮੁਲਕ ਹੈ। ਭਾਰਤ ਵਿੱਚ ਨਸਲੀ ਕਤਲੇਆਮ ਦਾ ਸਾਹਮਣਾ ਕਰਨ ਵਾਲੇ ਸਿੱਖਾਂ ਸਮੇਤ ਦੁਨੀਆ ਦੇ ਹੋਰ ਕਈ ਭਾਈਚਾਰੇ ਇਸ ਦੇਸ਼ ਵਿੱਚ ਵਸ ਰਹੇ ਹਨ ਜਾਂ ਵਸਣ ਦਾ ਸੁਪਨਾ ਸਵਰਗ ਵਾਂਗ ਦੇਖਦੇ ਹਨ। ਪਰ ਇਸ ਸਵਰਗ ਦੇ ਪਿਛੋਕੜ ਵਿੱਚ ਝਾਤ ਮਾਰੀਏ ਤਾਂ ਵਰਤਮਾਨ ਕੈਨੇਡਾ ਦੀਆਂ ਨੀਹਾਂ ਵਿੱਚ ਇੱਥੋਂ ਦੇ ਮੂਲ ਨਿਵਾਸੀਆਂ ਦੀ ਨਰਕ ਬਣਾਈ ਗਈ ਜ਼ਿੰਦਗੀ ਪਈ ਹੈ। ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਇੰਡੀਜੀਨਸ ਜਾਂ ਫਸਟ ਨੇਸ਼ਨ ਪੀਪਲ ਆਖਿਆ ਜਾਂਦਾ ਹੈ। ਗੋਰੀਆਂ ਕੌਮਾਂ ਦੇ ਇੱਥੇ ਵਸਣ ਤੋਂ ਪਹਿਲਾਂ ਇਹਨਾਂ ਦੇ ਕਈ ਕਬੀਲੇ ਇਸ ਧਰਤੀ ਤੇ ਚੈਨ ਦੀ ਜ਼ਿੰਦਗੀ ਬਸਰ ਕਰ ਰਹੇ ਸਨ। ਫਿਰ ਗੋਰਾ ਇਸ ਧਰਤੀ ਤੇ ਆਉਂਦਾ ਹੈ। ਉਹ ਮੂਲ ਨਿਵਾਸੀਆਂ ਦੇ ਨਾਲ ਜਾਂ ਉਹਨਾਂ ਦੇ ਹੇਠ ਵਸਣ ਦੀ ਥਾਂ ਇਸ ਧਰਤੀ ਤੇ ਆਪਣੇ ਕਬਜ਼ੇ ਦੀ ਸਕੀਮ ਲਾਉਂਦਾ ਹੈ। ਉਹਨਾਂ ਤੋਂ ਧਰਤੀ ਖੋਹਣ ਲਈ ਪੂੰਜੀ, ਆਧੁਨਿਕ ਸਿੱਖਿਆ, ਚਰਚ ਆਦਿਕ ਸੰਦਾਂ ਦੀ ਵਰਤੋਂ ਕਰਦਾ ਹੈ ਤੇ ਇਹਨਾਂ ਜ਼ਰੀਏ ਮੂਲ ਵਾਸੀਆਂ ਦੀ ਨਸਲਕੁਸ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸੇ ਨਸਲਕੁਸ਼ੀ ਦੇ ਅਵਸ਼ੇਸ਼ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਪਿਛਲੇ ਦਿਨਾਂ ਵਿੱਚ ਲਗਾਤਾਰ ਮਿਲ ਰਹੀਆਂ ਸੈਂਕੜੇ ਬੱਚਿਆਂ ਦੀਆਂ ਬੇਨਾਮ ਕਬਰਾਂ ਹਨ, ਜਿਨ੍ਹਾਂ ਨੂੰ ਚਰਚ ਵੱਲੋਂ ਚਲਾਏ ਜਾਂਦੇ ਇਹਨਾਂ ਸਕੂਲਾਂ ਵਿੱਚ ਜਬਰੀ ਪੜ੍ਹਾਉਣ ਲਈ ਲਿਆਂਦਾ ਗਿਆ ਤੇ ਬਾਅਦ ਵਿੱਚ ਇਹ ਸਕੂਲ ਉਹਨਾਂ ਦੀਆਂ ਕਤਲਗਾਹਾਂ ਬਣ ਗਏ। ਇੱਥੇ ਉਹਨਾਂ ਨਾਲ ਹੁੰਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਕੇ ਭੁੱਖ, ਬਿਮਾਰੀ, ਖੁਦਕੁਸ਼ੀ, ਕੁਪੋਸ਼ਣ, ਮਾਰ-ਕੁੱਟ ਨਾਲ ਇਹ ਮੂਲ ਵਾਸੀਆਂ ਦੇ ਬੱਚੇ ਦਮ ਤੋੜਦੇ ਗਏ। ਇਹਨਾਂ ਬੱਚਿਆਂ ਦੀ ਮੌਤ ਦੀ ਭਿਣਕ ਉਹਨਾਂ ਦੇ ਪਰਿਵਾਰ ਤੱਕ ਵੀ ਨਹੀਂ ਪਹੁੰਚਦੀ ਸੀ। 19ਵੀਂ ਸਦੀ ਦੇ ਆਖਰੀ ਦਹਾਕਿਆਂ ਤੋਂ ਸੰਨ 1996 ਤੱਕ 1.5 ਲੱਖ ਤੋਂ ਵੱਧ ਬੱਚਿਆਂ ਨੂੰ ਇਹਨਾਂ ਸਕੂਲਾਂ ਵਿੱਚ ਜਬਰੀ ਭਰਤੀ ਕੀਤਾ ਗਿਆ। ਇੱਥੇ ਉਹਨਾਂ ਨੂੰ ਮਾਂ ਬੋਲੀ ਬੋਲਣ ਦੀ ਇਜਾਜ਼ਤ ਨਹੀਂ ਸੀ, ਆਪਣੇ ਰਵਾਇਤੀ ਕੱਪੜੇ ਨਹੀਂ ਪਾ ਸਕਦੇ ਸੀ, ਬੱਚਿਆਂ ਦੇ ਵਾਲ ਤੱਕ ਕੱਟ ਕੇ ਉਹਨਾਂ ਦੇ ਨਾਮ ਬਦਲ ਕੇ ਸੱਭਿਆਚਾਰਕ ਨਸਲਕੁਸ਼ੀ ਕੀਤੀ ਗਈ। ਇਹਨਾਂ ਤਕਲੀਫਾਂ ਨੂੰ ਹੱਡੀ ਹੰਢਾਉਣ ਵਾਲਿਆਂ ਵਿੱਚੋਂ ਇੱਕ ਕੈਰੋਲ ਲਵੈਲ ਦੱਸਦੀ ਹੈ ਕਿ ਸਾਨੂੰ ਸੰਭਾਲਣ ਵਾਲੀਆਂ ਨਨਾਂ ਖੜੀਆਂ ਦੇਖਦੀਆਂ ਰਹਿੰਦੀਆਂ ਸੀ ਜਦੋਂ ਪਾਦਰੀ ਕਿਸੇ ਛੋਟੀ ਬੱਚੀ ਨੂੰ ਲੈ ਕੇ ਪੌੜੀਆਂ ਹੇਠ ਬਣੇ ਕਮਰੇ ਵਿੱਚ ਚਲਾ ਜਾਂਦਾ ਸੀ। ਉਹ ਸਿਰਫ 6 ਸਾਲ ਦੀ ਸੀ ਜਦੋਂ ਉਸ ਨੂੰ ਸਕੂਲ ਵਿੱਚ ਲਿਆਂਦਾ ਗਿਆ। ਉਹ ਦੱਸਦੀ ਹੈ ਕਿ ਆਪਣੇ ਭੈਣ ਭਾਈਆਂ ਲਈ ਉਹ ਜੂਝਦੀ, ਪਰ ਇੱਕ ਬੱਚਾ ਵੱਡੀ ਉਮਰ ਦੇ ਤਾਕਤਵਰ ਲੋਕਾਂ ਨਾਲ ਕਿਵੇਂ ਲੜ ਸਕਦਾ ਸੀ। ਕਲੀਅਰਿੰਗ ਦੀ ਪਲੇਨਜ਼ ਕਿਤਾਬ ਦਾ ਲੇਖਕ ਜੇਮਸ ਡੈਸ਼ਚੁਕ ਲਿਖਦਾ ਹੈ, ਸਸਕੈਚਵਨ ਅਤੇ ਅਲਬਰਟਾ ਦੇ ਇਲਾਕਿਆਂ ਦੇ ਮੂਲ ਨਿਵਾਸੀਆਂ ਦਾ ਇੱਥੋਂ ਦੇ ਮੈਦਾਨਾਂ ਤੇ ਦਬਦਬਾ ਸੀ। ਗੋਰਿਆਂ ਦੁਆਰਾ ਬਸਤੀਆਂ ਸਥਾਪਿਤ ਕਰਨ ਤੋਂ ਪਹਿਲਾਂ ਇਹ ਲੋਕ ਧਰਤੀ ਦੇ ਸਭ ਤੋਂ ਲੰਬੇ ਲੋਕਾਂ ਵਿੱਚੋਂ ਇੱਕ ਸਨ, ਪਰ ਗੋਰਿਆਂ ਦੀਆਂ ਨਸਲੀ ਭੇਦਭਾਵ ਵਾਲੀਆਂ ਨੀਤੀਆਂ ਕਾਰਨ ਇਹਨਾਂ ਨੂੰ ਜਿਉਣ ਜੋਗੀ ਖੁਰਾਕ ਵੀ ਮਿਲਣੀ ਔਖੀ ਹੋ ਗਈ ਸੀ। ਅੱਜ ਕੈਨੇਡਾ ਇੱਕ ਬਦਲੀ ਹੋਈ ਤਸਵੀਰ ਨਾਲ ਦੁਨੀਆ ਸਾਹਮਣੇ ਹੈ, ਪਰ ਮੂਲ ਵਾਸੀਆਂ ਦੇ ਜ਼ਖਮ ਅਜੇ ਵੀ ਅੱਲੇ ਪ੍ਰਤੀਤ ਹੁੰਦੇ ਹਨ ਅਤੇ ਹੁਣ 2 ਸਕੂਲਾਂ ਵਿੱਚੋਂ ਮਿਲੇ 1000 ਤੋਂ ਉੱਪਰ ਬੱਚਿਆਂ ਦੇ ਪਿੰਜਰਾਂ ਨੇ ਜ਼ਖਮ ਫਿਰ ਖੁਰਚ ਸੁੱਟੇ ਹਨ। ਇਹਨਾਂ ਜ਼ਖਮਾਂ ਤੇ ਟਕੋਰ ਲਈ ਕੀਤੇ ਜਾ ਰਹੇ ਯਤਨ ਵੀ ਕਾਫੀ ਨਹੀਂ ਲੱਗ ਰਹੇ। ਮੂਲ ਵਾਸੀਆਂ ਦੀ ਮੰਗ ਹੈ ਕਿ ਰੋਮਨ ਕੈਥੋਲਿਕ ਚਰਚ, ਜੋ ਕਿ ਇਹਨਾਂ ਸਕੂਲਾਂ ਦਾ ਪ੍ਰਬੰਧ 1 ਸਦੀ ਤੋਂ ਵੀ ਜ਼ਿਆਦਾ ਸਮੇਂ ਤੱਕ ਚਲਾਉਂਦਾ ਰਿਹਾ ਹੈ, ਇਹਨਾਂ ਮੰਦਭਾਗੇ ਵਰਤਾਰਿਆਂ ਦੀ ਜ਼ਿੰਮੇਵਾਰੀ ਲੈ ਕੇ ਪੋਪ ਫਰਾਂਸਿਸ ਵੱਲੋਂ ਰਸਮੀ ਮਾਫੀ ਤਲਬ ਕਰੇ। ਪੋਪ ਫਰਾਂਸਿਸ ਨੇ ਇਹਨਾਂ ਘਟਨਾਵਾਂ ਤੇ ਦੁੱਖ ਤਾਂ ਪ੍ਰਗਟ ਕੀਤਾ ਹੈ, ਪਰ ਮਾਫੀ ਮੰਗਣ ਤੇ ਚੁੱਪ ਹੈ। ਅੱਗੇ ਇਹ ਚਾਹੁੰਦੇ ਹਨ ਕਿ ਚਰਚ ਅਤੇ ਹੋਰ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਦੇ ਰਿਕਾਰਡ ਫਰੋਲ ਕੇ ਜਨਤਕ ਕੀਤੇ ਜਾਣ, ਤਾਂ ਜੋ ਉਸ ਭਿਆਨਕ ਦੌਰ ਦਾ ਸ਼ਿਕਾਰ ਹੋਏ ਹਰ ਇੱਕ ਦੀ ਪੜਚੋਲ ਕੀਤੀ ਜਾ ਸਕੇ। ਨਾਲ ਹੀ ਚਰਚਾਂ ਹੇਠ ਲੁਕੇ ਬੇਨਾਮ ਕਬਰਿਸਤਾਨਾਂ ਨੂੰ ਜੱਗ ਜ਼ਾਹਿਰ ਕਰਕੇ ਪੀੜਤਾਂ ਦੀ ਪਛਾਣ ਕੀਤੀ ਜਾਵੇ, ਤਾਂ ਜੋ ਉਹਨਾਂ ਦੇ ਵਾਰਸ ਰਸਮਾਂ ਰੀਤਾਂ ਮੁਤਾਬਕ ਅੰਤਮ ਸੰਸਕਾਰ ਕਰ ਸਕਣ। ਸਸਕੈਚਵਨ ਦੀ ਰਾਜਧਾਨੀ ਰੇਜੀਨਾ ਦੇ ਆਰਕਬਿਸ਼ਪ ਡੋਨਾਲਡ ਬੋਲਨ ਨੇ ਕਿਹਾ ਕਿ ਸੰਨ 1885 ਤੋਂ 1952 ਤੱਕ ਦੀਆਂ ਮੌਤਾਂ ਦਾ ਰਿਕਾਰਡ ਕੋਵਸਿਸ ਫਸਟ ਨੇਸ਼ਨ ਨੂੰ ਸੌਂਪ ਦਿੱਤਾ ਗਿਆ ਸੀ, ਜਿਸ ਆਧਾਰ ਤੇ ਹੀ ਮੈਰੀਵਲ ਦੀਆਂ ਬੇਨਾਮ ਕਬਰਾਂ ਖੋਜੀਆਂ ਗਈਆਂ। ਪਰ ਹੋਰ ਰਿਕਾਰਡ ਨਿੱਜਤਾ ਦੇ ਕਾਨੂੰਨਾਂ ਕਰਕੇ ਅਸੀਂ ਫਿਲਹਾਲ ਸਾਂਝੇ ਨਹੀਂ ਕਰ ਸਕਦੇ।
ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੀ ਵੀ ਸਥਾਪਨਾ ਕੀਤੀ ਗਈ ਸੀ, ਪਰ ਇਸ ਵੱਲੋਂ ਸੁਝਾਏ ਗਏ 94 ਦਿਸ਼ਾ ਨਿਰਦੇਸ਼ਾਂ ਵਿੱਚੋਂ ਕੈਥੋਲਿਕ ਚਰਚ ਅਤੇ ਕੈਨੇਡਾ ਸਰਕਾਰ ਨੇ ਅਜੇ ਤੱਕ ਸਿਰਫ 8 ਨੂੰ ਹੀ ਲਾਗੂ ਕੀਤਾ ਹੈ। ਇਸ ਤੋਂ ਇਲਾਵਾ ਮੂਲ ਵਾਸੀਆਂ ਵੱਲੋਂ ਕੀਤੀ ਜਾ ਰਹੀ ਨਿਰਪੱਖ ਅਤੇ ਤਾਕਤਵਰ ਜਾਂਚ ਦੀ ਮੰਗ ਉੱਪਰ ਵੀ ਅਜੇ ਤੱਕ ਕੁਝ ਖਾਸ ਨਹੀਂ ਕੀਤਾ ਗਿਆ ਹੈ।